ਦੂਸਰਿਆਂ ਨੂੰ ਨਸੀਹਤ ਤੇ ਆਪ ਮੀਆਂ ਫਸੀਹਤ। ਆਰਟੀ ਸੈਕਟਰੀ ਸਾਹਿਬ ਤੇ ਜ਼ਿਲ੍ਹੇ ਇੰਤਜ਼ਾਮੀਆ ਦੀ ਕਾਰਕਰਦਗੀ ਜਿਹੜੀ ਆ ਨਾ, ਉਹ ਬਿਲਕੁਲ ਖੁੱਲ ਕੇ ਸਾਹਮਣੇ ਆਈ ਪਈ ਆ। ਜਿਹੜੀਆਂ ਵੂਗਨਾ ਨਿੱਕੇ ਮੋਟੇ ਅੱਡਿਆਂ ਤੇ ਚੱਲਦੀਆਂ ਵਾ, ਉਹਨਾਂ ਨੂੰ ਧੜਾ ਤੜ ਫੜ ਕੇ ਜੁਰਮਾਨਾ, ਜਦੋਂ ਜੁਰਮਾਨਾ ਹੁੰਦਾ ਵਾ, ਇੱਕ ਬਿਆਨੇ ਹਲਫੀ ਲਿਆ ਜਾਂਦਾ ਜੀ, ਇੱਕ ਪੈਸਿਆਂ ਦਾ ਉਹਨਾਂ ਨੂੰ ਜੁਰਮਾਨਾ ਕੀਤਾ ਜਾਂਦਾ। ਫਿਰ ਕਹਿੰਦੇ ਜੀ ਉਹਨਾਂ ਦੇ ਮੋਢਿਆਂ ਦੇ ਉੱਤੇ ਕੋਈ ਸ਼ਹਿਰ ਰੱਖ ਕੇ ਉਹਨਾਂ ਕੋਲ ਹਲਫ ਵੀ ਲਿਆ ਜਾਂਦਾ ਵਾ। ਸਿਟੀ ਟਰਮੀਨਲ ਅੱਡਾ ਨਾ ਆਰਟੀ ਸੈਕਟਰੀ ਸਾਹਿਬ ਦੇ ਅੰਡਰ ਆਂਦਾ ਵਾ। ਉੱਥੇ ਗੱਡੀਆਂ ਸਾਰੀਆਂ ਦੇ ਵਿੱਚ ਸਿਲੰਡਰ ਲੱਗੇ ਹੋਏ ਆ। ਗਵਰਨਮੈਂਟ ਨੇ, ਪੰਜਾਬ ਹਕੂਮਤ ਨੇ ਤੁੰਨ ਕੇ ਸਖਤੀ ਕੀਤੀ ਹੋਈ ਆ, ਕਿਸੇ ਵੀ ਗੱਡੀ ਦੇ ਵਿੱਚ ਸਿਲੰਡਰ ਨਹੀਂ ਹੋਏਗਾ। ਸਰਕਾਰੀ ਅੱਡੇ ਦੇ ਉੱਤੇ ਲੈ ਕੇ ਧੜਾ ਧੜ ਸਿਲੰਡਰਾਂ ਦੇ ਉੱਪਰ ਲੋਕਾਂ ਨੂੰ ਬਿਠਾ ਕੇ ਤੇ ਸਫ਼ਰ ਕਰਾਇਆ ਜਾ ਰਿਹਾ ਵਾ। ਸਾਰੇ ਪਾਸੇ ਨੂੰ ਗੱਡੀਆਂ ਜਾਂਦੀਆਂ ਵਾ ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਮੁਸਾਫਰ ਵੀ ਸਫ਼ਰ ਕਰਦੇ ਆ। ਇੰਨੀ ਕਰਪਸ਼ਨ ਹੋ ਰਹੀ ਹੈ, ਇੰਨੀ ਕਰਪਸ਼ਨ ਹੋ ਰਹੀ ਹੈ ਕਿ ਤੁਸੀਂ ਆਪ ਪਰੇਸ਼ਾਨ ਹੋ ਜਾਓਗੇ। ਪੰਜਾਬ ਦੇ ਵਿੱਚ ਕੋਈ ਵੀ ਜੁਰਮਾਨਾ ਵਾ, ਸਾਰੇ ਡਿਜੀਟਲ ਤਰੀਕੇ ਨਾਲ ਲੈ ਜਾਂਦੇ ਆ। ਹੱਥ ਨਾਲ ਪਰਚੀਆਂ ਲਿਖੀ ਜਾ ਰਹੇ ਆ, ਤੈਨੂੰ 2500 ਜੁਰਮਾਨਾ, ਤੈਨੂੰ 3000 ਜੁਰਮਾਨਾ, ਤੈਨੂੰ 4000 ਜੁਰਮਾਨਾ। ਕੋਈ ਕਾਨੂੰਨ, ਕੋਈ ਜ਼ਾਬਤਾ, ਕੋਈ ਅਖਲਾਕ ਇਹਦੇ 'ਚ ਹੈ ਹੀ ਨਹੀਂ। ਪਰਚੀਆਂ ਜਿੰਨੀਆਂ ਵੀ ਦੇਖੀਆਂ ਨਾ, ਉਹਦੇ ਤੇ ਚੂਨੇ ਲੱਗਦੇ ਵੇਖੇ ਆ। ਕਿਸੇ ਹੋਰ ਵੱਡੇ ਸਾਨੇ ਦਾ ਇੰਤਜ਼ਾਰ ਕਰ ਰਹੇ ਆ, ਉਸੇ ਅੱਡੇ ਦੇ ਵਿੱਚ ਜਿੱਥੋਂ ਗਵਰਨਮੈਂਟ ਦੀ ਪਰਚੀ ਮਿਲਦੀ ਹੋਏਗੀ ਔਰ ਗੱਡੀ ਨਿਕਲ ਰਹੀ ਹੋਏਗੀ, ਗਵਰਨਮੈਂਟ ਦਾ ਮੁਲਾਜ਼ਮ ਉਹ ਗੱਡੀ ਕੱਢ ਰਿਹਾ ਹੋਏਗਾ ਔਰ ਉਸ ਗੱਡੀ ਦੇ ਵਿੱਚ ਸਿਲੰਡਰ ਰੱਖਿਆ ਹੋਏਗਾ। अस्सलाम वालेकुम नाज़रीन। अच्छा, एक कहावत तुसीं सुनी होनी है, दूसरिਆਂ ਨੂੰ नसीहत ते आप ਮੀਆਂ ਫਸੀਹਤ। ਠੀਕ ਹੈ, ਇਹ ਹਾਲ ਕਰ ਰਿਹਾ ਜੀ ਸਾਡੇ ਫੈਸਲਾਬਾਦ ਦੇ ਜਿਹੜੇ ਅੱਡਿਆਂ ਤੇ ਵੂਗਨਾ ਨਹੀਂ ਚੱਲਦੀਆਂ, ਉਹ ਜਿਹੜੇ ਲੋਕ ਜਿਹੜੇ ਨੇ ਨਾ, ਸਾਡੇ ਫੈਸਲਾਬਾਦ ਦੇ ਵਿੱਚ ਆਰਟੀ ਸੈਕਟਰੀ ਸਾਹਿਬ ਤੇ ਜ਼ਿਲ੍ਹੇ ਇੰਤਜ਼ਾਮੀਆ ਦੀ ਕਾਰਕਰਦਗੀ ਜਿਹੜੀ ਆ ਨਾ, ਉਹ ਬਿਲਕੁਲ ਖੁੱਲ ਕੇ ਸਾਹਮਣੇ ਆਈ ਪਈ ਆ ਕਿ ਜਿਹੜੇ ਲੋਕ ਆਮ ਜਿਹੜੀਆਂ ਵੂਗਨਾ ਨਿੱਕੇ ਮੋਟੇ ਅੱਡਿਆਂ ਤੇ ਚੱਲਦੀਆਂ ਵਾ, ਉਹਨਾਂ ਨੂੰ ਧੜਾ ਤੜ ਫੜ ਕੇ ਜੁਰਮਾਨਾ, ਜਦੋਂ ਜੁਰਮਾਨਾ ਹੁੰਦਾ ਵਾ, ਇੱਕ ਬਿਆਨੇ ਹਲਫੀ ਲਿਆ ਜਾਂਦਾ ਜੀ, ਇੱਕ ਪੈਸਿਆਂ ਦਾ ਉਹਨਾਂ ਨੂੰ ਜੁਰਮਾਨਾ ਕੀਤਾ ਜਾਂਦਾ। ਫਿਰ ਕਹਿੰਦੇ ਜੀ ਉਹਨਾਂ ਦੇ ਮੋਢਿਆਂ ਦੇ ਉੱਤੇ ਕੋਈ ਸ਼ਹਿਰ ਰੱਖ ਕੇ ਉਹਨਾਂ ਕੋਲ ਹਲਫ ਵੀ ਲਿਆ ਜਾਂਦਾ ਵਾ ਕਿ ਅਸੀਂ ਆਇੰਦਾ ਆਪਣੀ ਗੱਡੀ ਦੇ ਵਿੱਚ ਖਤਰਨਾਕ ਜਾਨਲੇਵਾ ਸਿਲੰਡਰ ਨਹੀਂ ਰੱਖਾਂਗੇ। ਲੇਕਿਨ ਦੂਸਰੇ ਪਾਸੇ ਤੁਸੀਂ ਵੇਖੋਗੇ ਨਾ ਤੇ ਤੁਸੀਂ ਕੁਰਬਾਨ ਜਾਓਗੇ ਜ਼ਿਲ੍ਹੇ ਇੰਤਜ਼ਾਮੀਆ ਦੀ ਕਾਰਕਰਦਗੀ ਤੇ ਕਿ ਕਿਆ ਕਹਿਣੇ ਜਨਾਬ ਇਹਨਾਂ ਦੇ, ਕਿ ਜਿਹੜਾ ਸਿਟੀ ਟਰਮੀਨਲ ਅੱਡਾ ਨਾ, ਮੇਨ ਅੱਡਾ ਜਿਹੜਾ ਸਰਕਾਰੀ ਡੋਮੇਨ 'ਚ ਆਉਂਦਾ ਵਾ, ਜਿਹਦੇ 'ਤੇ ਸਰਕਾਰੀ ਅਫਸਰਾਨ ਕਰੋੜਾਂ ਲੱਖਾਂ ਰੁਪਇਆ ਤਨਖਾਹਾਂ ਲੈਣ ਦੇ ਨੇ, ਉਹ ਬੈਠੇ ਹੋਏ ਨੇ। ਜਿਹੜਾ ਡਾਇਰੈਕਟ ਆਰਟੀ ਸੈਕਟਰੀ ਸਾਹਿਬ ਦੇ ਅੰਡਰ ਆਂਦਾ ਵਾ, ਉੱਥੇ ਗੱਡੀਆਂ ਸਾਰੀਆਂ ਦੇ ਵਿੱਚ ਸਿਲੰਡਰ ਲੱਗੇ ਹੋਏ। ਅੱਲਾ ਦੀ ਮਿਹਰਬਾਨੀ ਦੇ ਨਾਲ ਜਾ ਕੇ ਵੇਖੋਗੇ ਤੇ ਸਿਰ ਫੜ ਕੇ ਬਹਿ ਜਾਓਗੇ। ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ, ਇੱਕ ਮੁਸਾਫਰ ਜਿਹੜਾ ਵਾ, ਉਹਨੇ ਸਮੁੰਦਰੀ ਜਾਣਾ ਵਾ ਤੇ ਉਹ ਮੌਤ ਦੇ ਮੂੰਹ ਦੇ ਉੱਤੇ ਬਹਿ ਕੇ ਜਾ ਰਿਹਾ ਵਾ। ਗਵਰਨਮੈਂਟ ਨੇ, ਪੰਜਾਬ ਹਕੂਮਤ ਨੇ ਤੁੰਨ ਕੇ ਸਖਤੀ ਕੀਤੀ ਹੋਈ ਆ ਕਿ ਕਿਸੇ ਵੀ ਗੱਡੀ ਦੇ ਵਿੱਚ ਸਿਲੰਡਰ ਨਹੀਂ ਹੋਏਗਾ। ਲੇਕਿਨ ਅਫਸੋਸ ਦੀ ਗੱਲ ਫੈਸਲਾਬਾਦ ਦੇ ਵਿੱਚ ਇਹ ਆ ਕਿ ਸਰਕਾਰੀ ਅੱਡੇ ਦੇ ਉੱਤੇ ਲੈ ਕੇ ਧੜਾ ਧੜ ਸਿਲੰਡਰਾਂ ਦੇ ਉੱਪਰ ਲੋਕਾਂ ਨੂੰ ਬਿਠਾ ਕੇ ਤੇ ਸਫ਼ਰ ਕਰਾਇਆ ਜਾ ਰਿਹਾ ਵਾ। ਹੁਣ ਜਨਾਬ ਇੱਥੋਂ ਰੋਜ਼ਾਨਾ ਦੀ ਤਾਦਾਦ ਦੇ ਵਿੱਚ ਸੈਂਕੜਿਆਂ ਦੀ ਤਾਦਾਦ ਨਾਲ ਸਿਟੀ ਟਰਮੀਨਲ, ਫਿਰ ਜਰਾ ਨੋਟ ਕਰ ਲੈਣਾ, ਆ GTS ਦੇ ਨਾਲ ਜਿੱਥੇ ਰੈਸਕਿਊ 1 ਤੇ 2 ਦਾ ਦਫ਼ਤਰ ਹੈ ਨਾ, ਉਹਦੇ ਬਿਲਕੁਲ ਨਾਲ ਜਿਹੜਾ ਵਾ ਸਿਟੀ ਟਰਮੀਨਲ ਬਣਿਆ ਹੋਇਆ ਵਾ। ਉੱਥੋਂ ਜਨਾਬ ਗੱਡੀਆਂ ਨਿਕਲਦੀਆਂ ਵਾ, ਜੜ੍ਹਾਂ ਵਾਲਾ, ਚਨਿਓਟ, ਉਹ ਜਿਹੜਾ ਕੰਡਕਟਰ ਬਾਹਰ ਕੱਢ ਦਿੰਦੇ, ਆਓ ਜੜ੍ਹਾਂ ਵਾਲਾ, ਤਾਂਦਲਾ, ਚਨਿਓਟ, ਰਹੀਮ ਯਾਰ ਖਾਨ, ਕਿੱਥੇ ਉਹ ਸਾਰੇ ਪਾਸੇ ਨੂੰ ਗੱਡੀਆਂ ਜਾਂਦੀਆਂ ਵਾ ਹਜ਼ਾਰਾਂ ਦੀ ਤਾਦਾਦ ਦੇ ਵਿੱਚ, ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਮੁਸਾਫਰ ਵੀ ਸਫ਼ਰ ਕਰਦੇ ਆ ਤੇ ਉੱਥੇ ਕੋਈ ਪੁੱਛਣ ਵਾਲਾ ਨਹੀਂ, ਕੋਈ ਦੱਸਣ ਵਾਲਾ ਨਹੀਂ। ਤੇ ਫਿਰ ਸਭ ਤੋਂ ਵੱਡੀ ਗੱਲ ਇਹ ਆ ਕਿ ਇੰਨੀ ਕਰਪਸ਼ਨ ਹੋ ਰਹੀ ਹੈ, ਇੰਨੀ ਕਰਪਸ਼ਨ ਹੋ ਰਹੀ ਹੈ ਕਿ ਤੁਸੀਂ ਆਪ ਪਰੇਸ਼ਾਨ ਹੋ ਜਾਓਗੇ। ਕਰਪਸ਼ਨ ਕਿਸ ਤਰ੍ਹਾਂ ਹੋ ਰਹੀ ਆ? ਸਾਡੇ ਹੁਣ ਪੰਜਾਬ ਦੇ ਵਿੱਚ ਕੋਈ ਵੀ ਜੁਰਮਾਨਾ ਵਾ, ਸਾਰੇ ਡਿਜੀਟਲ ਤਰੀਕੇ ਨਾਲ ਲੈ ਜਾਂਦੇ। ਅਗਰ ਕਿਸੇ ਦਾ ਚਲਾਨ ਹੁੰਦਾ ਵਾ, ਉਹਨੂੰ ਡਿਜੀਟਲ ਤਰੀਕੇ ਦੇ ਨਾਲ ਇੱਕ ਮੈਸੇਜ ਆਉਂਦਾ। ਤੁਸੀਂ ਮੋਟਰਵੇ 'ਤੇ ਚੱਲ ਜਾਓ ਤੇ ਬੜੇ ਡਿਜੀਟਲ ਤਰੀਕੇ ਦੇ ਨਾਲ ਤੁਹਾਡਾ ਚਲਾਨ ਹੁੰਦਾ ਵਾ, ਉਹਨੂੰ ਜਨਾਬ ਪੈਸੇ ਜਿਹੜੇ ਆ ਉਹ ਪੇ ਕੀਤੇ ਜਾਂਦੇ। ਲੇਕਿਨ ਅਸੀਂ ਅੱਜ ਵੀ 1960 ਦੀ ਦਿਹਾਈ ਦੇ ਵਿੱਚ ਫਿਰ ਰਹੇ ਹਾਂ। ਇਹ ਜਿਹੜੇ ਜ਼ਿਲ੍ਹੇ ਇੰਤਜ਼ਾਮੀਆ ਵਾਲੇ ਕਿਉਂ ਹੱਥ ਨਾਲ ਪਰਚੀਆਂ ਲਿਖੀ ਜਾ ਰਹੇ ਆ, ਤੈਨੂੰ 2500 ਜੁਰਮਾਨਾ, ਤੈਨੂੰ 3000 ਜੁਰਮਾਨਾ, ਤੈਨੂੰ 4000 ਜੁਰਮਾਨਾ। ਹੁਣ ਉਹ ਕੱਚੀ ਪਰਚੀ ਨਾਲ ਲਿਖਿਆ ਵਾ, ਉੱਥੋਂ ਜਾ ਕੇ ਥਰਲੀ ਸਾਈਡ ਤੋਂ ਪਰਚੀ ਕੱਢ ਕੇ ਇੱਧਰ ਪਾਓ, 3000 ਜੇਬ 'ਚ ਪਾਓ, ਤੇ ਤੂੰ ਕੌਣ ਤੇ ਮੈਂ ਕੌਣ? ਕੋਈ ਪੁੱਛਣ ਵਾਲਾ ਨਹੀਂ, ਕੋਈ ਦੱਸਣ ਵਾਲਾ ਨਹੀਂ। ਇੱਕ ਗੱਡੀ ਵਾਲਾ ਆਂਦਾ ਜੀ, ਉਹਨੂੰ ਵਾਰਡਨ ਫੜਦਾ, ਵਾਰਡਨ ਕਹਿੰਦਾ ਜੀ ਤੇਰੀ ਗੱਡੀ ਦੇ ਵਿੱਚ ਸਿਲੰਡਰ ਰੱਖੇ ਹੋਏ ਆ, ਚੱਲ ਵੀ ਤੈਨੂੰ ਆਰਟੀ ਸੈਕਟਰੀ 'ਤੇ ਪੇਸ਼ ਹੋਣਾ ਪਏਗਾ, ਤੈਨੂੰ ਜ਼ਿਲ੍ਹੇ ਇੰਤਜ਼ਾਮੀਆ ਦੇ ਹੈਂਡਓਵਰ ਕਰਦੇ ਆ। ਉਹ ਆਪਣੇ ਕੋਲੋਂ ਲਾ ਕੇ ਤੇ ਜ਼ਿਲ੍ਹੇ ਇੰਤਜ਼ਾਮੀਆ ਦੇ ਹਵਾਲੇ ਕਰ ਦਿੰਦਾ। ਜ਼ਿਲ੍ਹੇ ਇੰਤਜ਼ਾਮੀਆ ਵਾਲੇ ਜਨਾਬ ਇੱਕ ਅਦਾਲਤ ਲਾਉਂਦੇ ਆ, ਅਦਾਲਤ ਦੇ ਵਿੱਚ ਜੱਜ ਸਾਹਿਬ ਇੰਜ ਕਰਕੇ ਬੈਠੇ ਹੁੰਦੇ ਆ, ਸਾਹਮਣੇ ਜਨਾਬ
ਜਿਹੜੇ ਡਰਾਈਵਰ ਆ, ਜਿਹੜੇ ਮਾਲਕ ਹੁੰਦੇ ਆ, ਜਿਨ੍ਹਾਂ ਦੀਆਂ ਗੱਡੀਆਂ ਦੇ ਵਿੱਚ ਸਿਲੰਡਰ ਰੱਖੇ ਹੁੰਦੇ ਆ, ਉਹ ਖਲੋਤੇ ਹੁੰਦੇ ਆ। ਹਾਂ ਵੀ ਤੈਨੂੰ 5000 ਜੁਰਮਾਨਾ ਹੋ ਗਿਆ, ਤੈਨੂੰ 4000 ਹੋ ਗਿਆ, ਉਹ ਬਾਹਰ ਜਿਹੜਾ ਬੰਦਾ ਬੈਠਾ ਉਹਨੂੰ ਜਾ ਕੇ ਜਮ੍ਹਾਂ ਕਰਵਾ ਦੇ, ਜਿਹੜਾ ਇੱਧਰ ਬੈਠਾ ਬੰਦਾ ਬੈਠਾ ਉਹਨੂੰ ਜਾ ਕੇ ਜਮ੍ਹਾਂ ਕਰਵਾ ਦੇ। ਕੋਈ ਕਾਨੂੰਨ, ਕੋਈ ਜ਼ਾਬਤਾ, ਕੋਈ ਅਖਲਾਕ ਇਹਦੇ 'ਚ ਹੈ ਹੀ ਨਹੀਂ ਕਿ ਜਿਹਨੂੰ ਜਾ ਕੇ ਬੰਦਾ ਪੁੱਛ ਸਕੇ ਕਿ ਭਾਈ ਇੰਨਾ ਜੁਰਮਾਨਾ ਹੋਇਆ, ਇਹਦੀ ਕੋਈ ਡਿਜੀਟਲ ਪਰਚੀ ਦਿਓ, ਇਹਦੀ ਕੋਈ ਕੰਪਿਊਟਰਾਈਜ਼ ਪਰਚੀ ਦਿਓ, ਤਾਂ ਕਿ ਗੌਰਮੈਂਟ ਦੇ ਖਜ਼ਾਨੇ ਦੇ ਵਿੱਚ ਵੀ ਕੋਈ ਪੈਸੇ ਜਾਣ। ਹੁਣ ਪਤਾ ਨਹੀਂ ਗੌਰਮੈਂਟ ਦੇ ਖਜ਼ਾਨੇ 'ਚ ਜਾ ਰਹੇ ਆ ਨਹੀਂ ਜਾ ਰਹੇ, ਲੇਕਿਨ ਅਸੀਂ ਤਾਂ ਕੱਚੀਆਂ ਪਰਚੀਆਂ ਜਿੰਨੀਆਂ ਵੀ ਦੇਖੀਆਂ ਨਾ ਉਹਦੇ 'ਤੇ ਚੂਨੇ ਹੀ ਲੱਗਦੇ ਵੇਖੇ ਆ। ਅੱਗੇ ਅਸੀਂ ਚੱਲਦੇ ਹਾਂ ਜੀ ਕਿ ਹੁਣ ਤੱਕ ਬਹੁਤ ਸਾਰੇ ਮੁਸਾਫਰ ਜਿਹੜੇ ਆ ਉਹ ਸਿਲੰਡਰ ਫਟਣ ਦੇ ਨਾਲ ਗੱਡੀਆਂ ਨੂੰ ਅੱਗ ਲੱਗ ਜਾਂਦੀ ਹੈ, ਅਤੇ ਫਿਰ ਸਾਰੇ ਦੇ ਸਾਰੇ ਮੁਸਾਫਰ ਜਿਹੜੇ ਆ ਨਾ ਉਹ ਵਿਚਾਰੇ ਜ਼ਿੰਦਗੀ ਦੀ ਬਾਜ਼ੀ ਹਾਰ ਜਾਂਦੇ ਆ। ਪਿਛਲੇ ਸਾਲ ਦੀ ਗੱਲ ਕਰ ਰਹੇ ਹਾਂ, ਫੈਸਲਾਬਾਦ ਤੋਂ ਸਰਗੋਧੇ ਇੱਕ ਗੱਡੀ ਜਾ ਰਹੀ ਸੀਗੀ, ਉਹਦੇ ਸਿਲੰਡਰ ਫਟਿਆ ਅਤੇ ਜਿੰਨੇ ਵਿੱਚ ਮੁਸਾਫਰ ਬੈਠੇ ਹੋਏ ਸੀਗੇ ਉਹ ਸਾਰੇ ਜ਼ਿੰਦਗੀ ਦੀ ਬਾਜ਼ੀ ਹਾਰ ਗਏ। ਕਿਆ ਅਸੀਂ ਕਿਸੇ ਹੋਰ ਵੱਡੇ ਸਾਨੇ ਦਾ ਇੰਤਜ਼ਾਰ ਕਰ ਰਹੇ ਹਾਂ? ਕਾਹਦਾ ਇੰਤਜ਼ਾਰ ਕਰ ਰਹੇ ਹਾਂ? ਅਗਰ ਗੌਰਮੈਂਟ ਆਫ ਪੰਜਾਬ ਸਾਡੀ ਜ਼ਿਲ੍ਹੀ ਇੰਤਜ਼ਾਮੀਆ ਦੀ ਛਤਰ ਛਾਇਆ ਥੱਲੇ, ਮਤਲਬ ਉਹਦੀ ਛਾਂ ਦੇ ਥੱਲੇ ਗੱਡੀਆਂ ਦੇ ਵਿੱਚ ਸਿਲੰਡਰ ਲੱਗੇ ਹੋਣਗੇ, ਉਸੇ ਅੱਡੇ ਦੇ ਵਿੱਚ ਜਿੱਥੋਂ ਗੌਰਮੈਂਟ ਦੀ ਪਰਚੀ ਮਿਲਦੀ ਹੋਏਗੀ ਔਰ ਗੱਡੀ ਨਿਕਲ ਰਹੀ ਹੋਏਗੀ, ਗੌਰਮੈਂਟ ਦਾ ਮੁਲਾਜ਼ਮ ਉਹ ਗੱਡੀ ਕੱਢ ਰਿਹਾ ਹੋਏਗਾ ਔਰ ਉਸ ਗੱਡੀ ਦੇ ਵਿੱਚ ਸਿਲੰਡਰ ਰੱਖਿਆ ਹੋਏਗਾ, ਤੇ ਇਹਦੀ ਜ਼ਿੰਮੇਵਾਰੀ ਕਿਹਦੇ ਤੇ ਆਏਗੀ? ਮੈਂ ਜਨਾਬ ਵਜ਼ੀਰੇ ਆਲਾ ਮਰੀਮ ਨਵਾਜ਼ ਨੂੰ ਅਪੀਲ ਕਰਾਂਗਾ ਕਿ ਸਾਡੇ ਫੈਸਲਾਬਾਦ ਦੇ ਉੱਤੇ ਕੋਈ ਬੰਦਾ ਹੀ ਨਜ਼ਰ ਮਾਰ ਲਓ। ਠੀਕ ਹੈ, ਇਹਨਾਂ ਲੋਕਾਂ ਨੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਬੰਦਿਆਂ ਨੂੰ ਵੋਟ ਜ਼ਰੂਰ ਦਿੱਤੇ ਆ, ਲੇਕਿਨ ਹੋ ਸਕਦਾ ਵਾ ਤੁਹਾਡੇ ਮਾਮਲਾ ਠੀਕ ਹੋ ਜਾਣ, ਕੱਲ ਤੁਹਾਨੂੰ ਹੀ ਇਹ ਬੰਦੇ ਵੋਟ ਦੇ ਦੇਣ। ਲੇਕਿਨ ਅਗਰ ਤੁਸੀਂ ਸਾਨੂੰ ਐਡਾ ਬੇਬਸ, ਐਡਾ ਲਾਚਾਰ ਕਰੋਗੇ ਕਿ ਸਾਨੂੰ ਪੁੱਛਣ ਵਾਲਾ ਕੋਈ ਨਹੀਂ ਹੋਏਗਾ, ਸਾਨੂੰ ਦੱਸਣ ਵਾਲਾ ਕੋਈ ਨਹੀਂ ਹੋਏਗਾ, ਸਾਡੇ ਜ਼ਖਮਾਂ ਦੇ ਉੱਤੇ ਦਵਾਈ ਲਾਉਣ ਵਾਲਾ ਕੋਈ ਨਹੀਂ ਹੋਏਗਾ, ਤੇ ਫਿਰ ਅਸੀਂ ਅਫਸੋਸ ਤੋਂ ਇਲਾਵਾ ਤਾਂ ਕੁਛ ਨਹੀਂ ਕਰ ਸਕਦੇ ਨਾ। ਸਾਡੀ ਜ਼ਿਲ੍ਹੇ ਇੰਤਜ਼ਾਮੀਆ ਦੇ ਕੰਮ ਆ ਅਸੀਂ ਤੁਹਾਨੂੰ ਦੱਸ ਦਿੱਤੇ ਆ, ਸਾਡੇ ਹਸਪਤਾਲਾਂ ਦੇ ਕੰਮ ਅਸੀਂ ਤੁਹਾਨੂੰ ਦੱਸ ਦਿੱਤੇ ਆ, ਸਾਡੀ ਪੁਲਿਸ ਦੇ ਕੰਮ ਉਹ ਰੋਜ਼ ਤੁਹਾਨੂੰ ਸੂਬਾਈ ਅਸੈਂਬਲੀ ਦੇ ਵਿੱਚ, ਕੌਮੀ ਅਸੈਂਬਲੀ ਦੇ ਵਿੱਚ ਮੈਂਬਰਾਨ ਕੌਮੀ ਤੇ ਸੂਬਾਈ ਅਸੈਂਬਲੀ ਦੱਸ ਦਿੰਦੇ ਆ। ਲਿਹਾਜ਼ਾ ਸਾਡੀ ਦਰਖਾਸਤ ਆ ਕਿ ਫੈਸਲਾਬਾਦ ਨੂੰ ਵੀ ਪੰਜਾਬ ਦਾ ਹਿੱਸਾ ਸਮਝੋ, ਇਹ ਤੁਹਾਡਾ ਹਿੱਸਾ ਵਾ। ਇੱਥੇ ਦੇ ਲੋਕਾਂ ਨੇ ਵੀ ਵੋਟ ਵੱਡੀ ਤਾਦਾਦ ਦੇ ਨਾਲ ਤੁਹਾਡੇ ਬੰਦਿਆਂ ਨੂੰ ਦਿੱਤੇ ਹੋਏ ਆ। ਸਾਡੇ ਮਸਾਇਲ ਵੀ ਜਨਾਬ ਜਲਦੀ ਹੱਲ ਕਰਵਾ। ਬਹੁਤ ਸ਼ੁਕਰੀਆ।